ਉਸ ਤੋਂ ਬਾਅਦ ਭਾਜੀ ਦਿਨ ਚੜਿਆ, ਰਾਤ ਤੇ ਖੈਰ ਕੱਢੀ ਅਸੀਂ ਔਖਿਆਂ ਸੌਖੇ, ਫਿਰ ਨੀਂਦ ਕਿੱਥੇ ਆਵੇ। ਹਾਂਜੀ ਨੀਂਦ ਕਿੱਥੋਂ ਆਣੀ ਸੀ, ਸਰਾਣਾ ਤੇ ਉਹ ਨਾਲ ਲੈ ਗਏ ਹਨ। ਚੇਅਰਮੈਨ ਨੂੰ ਲਿਆਂਦਾ, ਚੇਅਰਮੈਨ ਨੂੰ ਬੁਲਾ ਕੇ ਮੈਂ ਕਿਹਾ ਯਾਰ, ਚੇਅਰਮੈਨ ਵੀ ਆਇਆ? ਮੈਂ ਕਿਹਾ ਯਾਰ ਇਸ ਤਰ੍ਹਾਂ ਡਕੈਤੀ ਹੋ ਗਈ ਹੈ। ਅੱਛਾ। ਉਹ ਕਹਿੰਦਾ ਸਾਈਡ ਤੇ ਕਰਕੇ ਕਹਿੰਦਾ ਭਾਈਆ ਮਨ ਭਾਵੇਂ ਨਾ ਮੰਨੇ, ਮੁਖਬਰੀ ਹੋਈ। ਕੁਝ ਨਹੀਂ ਯਾਰ, ਬਸ ਇਹੋ ਜਿਹੇ ਕੰਮ ਹੋ ਜੇ ਨਾ, ਕੋਈ ਡਕੈਤੀ ਹੋ ਜੇ, ਫੌਤਗੀ ਹੋ ਜੇ, ਤੇ ਪੁੱਛਣ ਵਾਲੇ ਲੋਕ ਨੇ ਜਿਹੜੇ ਉਹ ਨਹੀਂ ਸਾਹ ਲੈਣ ਦਿੰਦੇ। ਹਾਂਜੀ ਗੱਲ ਹੈ। ਉਹਦੇ ਅਨੁਸਾਰ ਉਹਨਾਂ ਪੁੱਛਣਾ ਜੀ ਹੋਇਆ ਕੀ ਸੀ, ਉਹਨਾਂ ਨੂੰ ਦੱਸਿਆ ਕਿ ਯਾਰ ਇਸ ਤਰ੍ਹਾਂ ਡਕੈਤੀ ਹੋਈ ਹੈ, ਸਾਰਾ ਕੁਝ ਹੋਇਆ। ਕੋਈ ਫੌਤਗੀ ਹੋ ਜਾਏ ਉਹ ਲੋਕੀ ਆ ਕੇ ਪੁੱਛਣਗੇ ਜੀ ਹੋਇਆ ਕੀ ਸੀ, ਯਾਰ ਹੋਣਾ ਕੀ ਸੀ, ਬਸ ਉਹ ਲੈ ਕੇ ਹਸਪਤਾਲ ਗਏ ਆ ਜੀ, ਬਿਮਾਰ ਸਨ, ਹਸਪਤਾਲ ਲੈ ਕੇ ਡਾਕਟਰਾਂ ਜਵਾਬ ਦਿੱਤਾ, ਗੱਡੀ 'ਚ ਪਾ ਕੇ ਫਿਰ ਲੈਂਦਾ, ਘਰ ਆ ਕੇ 2 ਦਿਨ ਬਾਅਦ ਫੌਤ ਹੋ ਗਏ। ਉਹ ਇਸੇ ਤਰ੍ਹਾਂ ਹੀ ਨਾ ਜੀ, ਫਿਰ ਦੂਜਾ ਹੁੰਦਾ ਆ ਕੇ ਪੁੱਛਣਾ ਸ਼ੁਰੂ ਕਰ ਦਿੰਦਾ। ਬਸ ਜਿਵੇਂ ਡਕੈਤੀ ਹੋਈ ਹਰ ਬੰਦਾ ਇਹੋ ਹੀ ਆ ਕੇ ਪੁੱਛਦਾ। अस्सलाम वालेकुम जी। ਵਾਲੇਕੁਮ ਸਲਾਮ। अस्सलाम वालेकुम जी। ਵਾਲੇकुम ਸਲਾਮ। ਆਜੋ ਬਹਿ ਜਾਓ ਭਾਈ। ਕੀ शुक्र ਹਾਲ है ਹੈ? सर। ਠੀਕ ਹੋ? अल्लाह पाक दा शुक्र है, अल्लाह दा खास करम है। ਬੜੀ ਮਿਹਰਬਾਨੀ ਜਨਾਬ, ਤੁਸੀਂ ਆਏ ਹੋ। ਉਹ ਡਾਕਟਰ ਸਾਹਿਬ ਸਭ जी जी अल्लाह पाक दा शुक्र है। देखो ये मौका तो नहीं कहना कि अल्लाह पाक दा हुक्म सी, लेकिन इस गल तो बगैर रह भी नहीं सकते है। बड़ा वड्डा नुकसान होगा तुहाडा, अल्लाह दी रज़ा सी असीं नाल हां तुहाडे इंशाअल्लाह ਆ ताला। ਬਸ ਇਦਾਂ ਹੀ ਹੈ ਜੀ, ਸਾਰਾ ਹੋ ਜਾਂਦਾ ਹੈ। वैसे होया की सी? ਦੱਸੋ ਨੇ ਕੀ ਹੋਇਆ ਫਿਰ? ਠੀਕ ਹੈ ਜੀ, ਉਹੀ ਗੱਲ ਹੋਈ ਨਾ ਹਾਂਜੀ। ਜਿਹੜੀ ਅਸੀਂ ਕਹਿਣ ਡਏ ਸੀ। ਹੋਇਆ ਇਹ ਭਾਜੀ, अच्छा। ਕਮੇਟੀ ਲਈ ਹੈ, हाँ ਕਮੇਟੀ ਨਿਕਲੀ ਹੈ ਤੇ माशा ਲੈ ਕੇ ਘਰ ਆਏ ਆ। ਘਰ ਕਮੇਟੀ ਰੱਖੀ ਹੈ ਤੇ ਸ਼ਾਮੀ 8 8:30 ਵਜੇ, जी जी। 8:30 ਵਜੇ ਨਾਲ ਦਰਵਾਜ਼ਾ ਖੜਕਿਆ। अच्छा। ਭਾਬੀ ਤੁਹਾਡੀ ਨੇ ਦਰਵਾਜ਼ਾ ਖੋਲਿਆ हाँ हाँ हाँ। ਤੇ ਡਕੈਤ ਆ ਗਏ ਨੇ। अच्छा जी। अल्लाहु अकबर। 4 ਡਕੈਤ ਸਨ, 2 ਦਰਵਾਜ਼ੇ ਕੋਲ ਖਲੋ ਗਏ ਨੇ ਜੀ, ਅੰਦਰ ਬਾਹਰ ਲੰਘ ਕੇ। अच्छा जी। ਬਾਕੀ ਜਿਹੜੇ 2 ਨੇ ਉਹ ਅੰਦਰ ਆ ਗਏ। शामी 8 बजे ही? 8:30 8:30 ਦਾ ਟਾਈਮ ਸੀ। ਉਹ ਜਦੋਂ ਅੰਦਰ ਆ ਗਏ ਨੇ, ਉਹਨਾਂ ਨੇ ਆ ਕੇ ਪਿਸਤੌਲ ਰੱਖਿਆ ਇੱਥੇ, अच्छा जी। ਗਨ ਰੱਖੀ। ਉਹਨਾਂ ਕਿਹਾ ਜੀ ਦੱਸੋ हाँ जी। ਕਮੇਟੀ ਕਿੱਥੇ ਵੇ? ਵੇਖੋ ਕੈਸੀ ਖਾਬ ਉਹਨਾਂ ਨੂੰ ਆਈ, ਡਾਇਰੈਕਟ ਪੈਸੇ ਪੁੱਛ ਰਹੇ ਨੇ ਕਮੇਟੀ ਵੇਖੋ, ਕਿੱਥੇ। ਮੈਨੂੰ ਪਤਾ ਲੱਗ ਗਿਆ, ਮੈਂ ਕਿਹਾ ਇਹ ਮੁਖਬਰੀ ਹੋਈ। ਜ਼ਾਹਿਰ ਹੈ, ਬਿਲਕੁਲ ਗੱਲ ਵੀ ਇਸੇ ਵੇਖੋ ਜੀ, ਆਉਂਦਾ ਸਾਰੀ ਜ਼ਿਕਰ ਹੀ ਕਮੇਟੀ ਦਾ ਹੋਇਆ। ਹਾਂ, ਆਂਦਿਆਂ ਉਹਨਾਂ ਕਿਹਾ ਜੀ ਕਮੇਟੀ ਕਿੱਥੇ ਵੇ? ਮੈਂ ਕਿਹਾ ਯਾਰ ਸ਼ੱਕ ਪੈ ਗਿਆ, ਮੈਂ ਕਿਹਾ ਇਹ ਮੁਖਬਰੀ ਹੈ, ਪੱਕੀ ਪੱਕੀ ਮੁਖਬਰੀ। ਬਿਲਕੁਲ ਜੀ ਬਿਲਕੁਲ। ਉਹਨਾਂ ਨੂੰ ਕੀ ਪਤਾ ਸੀ ਭਾਜੀ ਜੀ ਜੀ ਬਿਲकुल ਕਿ कोई शक। ਕਮੇਟੀ ਦੇ ਪੈਸੇ ਨੇ, ਦੂਜੇ ਪੈਸੇ ਨੇ। ਕਹਿੰਦੇ ਜੀ ਕਮੇਟੀ ਕਿੱਥੇ? ਮੈਂ ਕਿਹਾ ਜੀ ਕਮੇਟੀ, ਕਹਿੰਦੇ ਦੱਸ ਇੱਥੇ ਸੋਚ ਨਾ। ओ ਬਸ ਫਿਰ ਭਰਾਵਾ ਜਾਨ ਕਿਹਨੂੰ ਨਹੀਂ ਪਿਆਰੀ ਹੁੰਦੀ। ओए होए होए। ਮੈਂ ਉਹਨੂੰ ਭਾਬੀ ਤੁਹਾਡੀ ਨੂੰ ਕਿਹਾ, ਮੈਂ ਕਿਹਾ ਯਾਰ ਲਿਆ ਫੜ ਕੇ ਪੈਸੇ। ਉਹ ਸਰਾਣੇ 'ਚ ਪੈਸੇ ਪਾਏ ਸੀ ਛਾੜੇ ਦੇ ਵਿੱਚ, अच्छा जी। ਉਸ ਤਰ੍ਹਾਂ ਹੀ ਸਰਾਣਾ ਚੁੱਕ ਕੇ ਲਿਆਈ ਹੈ। ਮੈਂ ਕਿਹਾ ਦੇ ਇਹਨਾਂ ਨੂੰ ਸਰਾਣਾ। तो ਕਹਿੰਦੇ वाह बड़ा सराहना होना, कमेटी भरी होनी। ਸਾਰੀ ਬਾਤ ਹੈ, ਸਾਰੇ ਪੈਸੇ ਉਹਦੇ ਵਿੱਚ ਸਨ ਸਰਾਣੇ ਦੇ। जी जी। ਉਹਨਾਂ ਨੂੰ ਸਰਾਣਾ ਫੜਾਇਆ ਤੇ ਉਹ ਕਹਿੰਦੇ ਅਸੀਂ ਕੋਈ ਇੱਥੇ ਰਾਤ ਸੌਣਾ ਨਹੀਂ। आए हाय। अच्छा ये भी गल कहती नहीं। ਕਹਿੰਦੇ ਅਸੀਂ ਸੌਣਾ ਨਹੀਂ ਹੈਗਾ, ਸਰਾਣਾ ਸਾਨੂੰ ਫੜਾਉਣ ਦੇ। वाह। ਮੈਂ ਕਿਹਾ ਜਨਾਬ ਇਹਦੇ ਵਿੱਚ ਪੈਸੇ ਨੇ। ओहो। ਉਹ ਲੈ ਕੇ ਨਿਕਲੇ ਨੇ। ਜਦੋਂ ਲੈ ਕੇ ਚਲੇ ਗਏ ਨੇ ਨਾ, ਆਸਤਾ ਆਸਤਾ ਅਸੀਂ ਬਾਹਰ ਨਿਕਲੇ। ਮੈਂ ਪੁੱਛਿਆ ਬੰਦਿਆਂ ਨੂੰ, ਕਹਿੰਦੇ ਜੀ ਇੱਥੇ ਗੱਡੀ ਖੜੀ ਸੀ ਗੇਟ ਦੇ ਬਾਹਰ अच्छा जी। ਤੇ 2 ਬੰਦੇ ਵਿੱਚ ਸਨ ਉਹਦੇ। अच्छा जी। 6 ਬੰਦੇ ਗੱਡੀ ਦੇ ਵਿੱਚ। ਗੱਡੀ ਵੀ ਵੱਡੀ ਸੀ ਕਿਤੇ। कमेटी ते डकैती करन आए ने जेड़े, ਹਾਂਜੀ ਹਾਂਜੀ, ਜਿਹੜੀ ਡਕੈਤੀ ਕਰਨ ਆਏ ਨੇ 6 ਬੰਦੇ ਸਨ। ओ सराहना चुकन वाले। 2 ਗੱਡੀ ਦੇ ਵਿੱਚ, 2 ਦਰਵਾਜ਼ੇ ਦੇ ਕੋਲ ਤੇ 2 ਅੰਦਰ ਆਏ। वाह वाह वाह। ਮੈਂ ਕਿਹਾ ਬਈ ਇਹ ਮੁਖਬਰੀ ਹੈ ਪੱਕੀ। बिल्कुल जी 6 बिल्कुल। ਬੰਦੇ ਹੁਣ ਤੇ ਪੱਕੀ ਮੁਖਬਰੀ पक्की ਹੋਈ। मुखबरी जी बिल्कुल। ਉਸ ਤੋਂ ਬਾਅਦ ਭਾਜੀ ਦਿਨ ਚੜਿਆ, ਰਾਤ ਤੇ ਖੈਰ ਕੱਢੀ ਅਸੀਂ ਔਖਿਆਂ ਸੌਖੇ, ਫਿਰ ਨੀਂਦ ਕਿੱਥੇ ਆਵੇ। ਹਾਂਜੀ ਨੀਂਦ ਕਿੱਥੋਂ ਆਣੀ ਸੀ, ਸਰਾਣਾ ਤੇ ਉਹ ਨਾਲ ਲੈ ਗਏ ਹਨ। ਨਹੀਂ ਨਹੀਂ, ਸਰਾਣੇ ਦੀ ਵਜ੍ਹਾ ਤੋਂ ਨਹੀਂ ਸੀ, ਉਹ ਤੇ ਸਿਰਫ ਨਾ ਜੀ ਪੈਸਿਆਂ ਦੀ ਵਜ੍ਹਾ ਤੋਂ। ਉਹ ਰਾਤ ਭਾਜੀ ਅਸੀਂ ਫਿਰ ਕੱਟੀ ਔਖੀ ਸੌਖੀ। कित्थे निकले जे भाई जी, सारी जिंदगी दी मेहनत माड़े बंदे ने सारी कीती कराई कीमत सारे लै गए ने। की बंदा करे, बड़ा अफसोस वाली गल हो गई यार। पैसा पैसा बंदा इकट्ठा करदा है, जमा पूंजी पूरी जिंदगी दी होनी है। नहीं तो हाँ कोई ਜ਼ਹਿਮਤ नहीं ਕੀਤੀ, ਕੋਈ ਥੋੜੀ ਬਹੁਤੀ ਕੋਈ ਉਹਨਾਂ ਨੂੰ ਫੜੇ ਪੜਾਉਣ ਦੀ, ਜਾਂ ਕੋਈ ਆਵਾਜ਼ ਮਾਰੀ ਹੋਵੇ ਕਿਸੇ ਨੂੰ। ਲਤੀਫ ਸਾਹਿਬ, ਜਦੋਂ ਗਨ ਨਹੀਂ ਲਿਆ ਕੇ ਤੁਹਾਡੀ ਕੰਨ ਪੱਟੀ ਤੇ ਰੱਖਦੇ ਕੋਈ, ਤੁਸੀਂ ਕਿਹਨੂੰ ਆਵਾਜ਼ ਦੇਣੀ ਹੈ ਤੇ ਕਿਹਨੂੰ ਨਹੀਂ। ਅਸੀਂ ਤੇ ਭਾਜੀ ਕਦੀ ਪੈਸੇ ਤੇ ਫੇਰ ਆ ਜਾਂਦੇ ਨੇ, ਜਾਨ ਨਹੀਂ ਆਉਂਦੀ ਹੈ। ਉਹਨਾਂ ਸਹੀ ਕੰਮ ਕੀਤਾ ਹੈ। ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਦੀ ਕੰਮ ਹੀ ਨਹੀਂ ਸੀ ਹੋਇਆ। ਉਹ ਸਰ ਜੀ ਪਿਸਤੌਲ ਲੱਗੇ ਕੌਣ ਖਲੋਂਦਾ ਜੇ? ਗਨ ਤੋਬਾ, ਅੱਲਾ ਮਾਫ ਕਰੇ, ਬੜੀ ਹਿੰਮਤ ਹੈਗੇ ਨੇ ਕਿ ਜ਼ਿੰਦਾ ਨੇ। ਬਿਲਕੁਲ। ਓਹੋ, ਤੁਹਾਨੂੰ ਕੀ ਦੱਸੀਏ ਜੀ, ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਸਮਝ ਲਓ। ਓਏ ਹੋਏ। ਅੱਲਾਹੁ ਅਕਬਰ। ਜਦੋਂ ਕਮੇਟੀ ਨਿਕਲਣੀ ਸੀ, ਮੈਂ ਆਪਣੇ ਦੋਸਤਾਂ ਨਾਲ ਮਸ਼ਵਰਾ ਕੀਤਾ ਕਿ ਯਾਰ ਮੇਰੀ ਕਮੇਟੀ ਨਿਕਲਣੀ ਹੈ ਤੇ ਪੈਸੇ ਚਲੋ
ਬੰਦਾ ਸੋਚਦਾ ਹੀ ਹੈ ਹਾਂ ਨਾ। ਬਿਲਕੁਲ ਪਲਾਨਿੰਗ ਲਾਈਫ ਦੀ ਕਰਨੀ ਹੁੰਦੀ ਭਾਈ ਜੀ। ਉਹ ਮੈਂ ਸੋਚਿਆ ਯਾਰ ਮਹੱਲੇਦਾਰੀ ਤੰਗ ਗਲੀਆਂ ਦੇ ਵਿੱਚ ਸਾਰੀ ਹਾਂ। ਜ਼ਿੰਦਗੀ ਕੱਢ ਦਿੱਤੀ ਹੈ, ਚਲੋ ਡੀਐਚਏ ਚ ਕਿਤੇ ਰਹਿਸ਼ ਚੇਂਜ ਕਰ ਲਈਏ। ਅੱਛਾ ਜੀ। ਕੀ ਬਾਤ ਹੈ। ਸੋਚ ਅੱਛੀ ਹੀ ਸੋਚ ਸੋਚ ਅੱਛੀ ਦੋਸਤਾਂ ਨੇ ਵੀ ਕਿਹਾ ਸਾਰਿਆਂ ਨੇ ਕਿ ਯਾਰ ਤੁਸੀਂ ਡੀਐਚਏ ਦੇ ਵਿੱਚ ਨਾ ਜੀ ਹਾਂ ਉੱਥੇ ਕਿਤੇ ਰਹਿਸ਼ ਕਰ ਲਓ, ਹੁਣ ਇਧਰੋਂ ਛੱਡੋ ਮਹੱਲਾ। ਮੈਂ ਕਿਹਾ ਚਲੋ ਠੀਕ ਹੈ। ਮਾਸ਼ਾਅੱਲਾ ਬਹੁਤ ਵੱਡੀ ਕਮੇਟੀ ਹੋਣੀ ਹੈ ਫਿਰ। ਹਾਂਜੀ ਉਹ ਮੈਂ ਫਿਰ ਸਮਝ ਗਿਆ, ਮੈਂ ਕਿਹਾ ਯਾਰ ਇਹ ਗੱਲ ਨਹੀਂ ਠੀਕ ਹੈਗੀ। ਉਸ ਤੋਂ ਬਾਅਦ ਫਿਰ ਮੇਰਾ ਇੱਕ ਦੋਸਤ ਹੈ ਯੂਨਸ ਗੁਜਰਾਂਵਾਲੇ ਦਾ, ਅੱਛਾ ਉਹ ਮੇਰੇ ਕੋਲ ਆਇਆ, ਕਹਿੰਦਾ ਯਾਰ ਗੱਲ ਸੁਣ, ਜੇ ਤੇਰੇ ਕੋਲ ਪੈਸਾ ਆਉਣ ਲੱਗਾ ਨਾ ਤੇ ਤੂੰ ਫੈਮਿਲੀ ਸਮੇਤ ਬਾਹਰ ਸ਼ਿਫਟ ਹੋ ਜਾ। ਮਾਸ਼ਾਅੱਲਾ ਕੀ ਬਾਤ ਗੱਲ ਉਹਦੀ ਵੀ ਸਹੀ ਸੀ। ਵਾਹ। ਕਹਿੰਦਾ ਬਾਹਰ ਸ਼ਿਫਟ ਹੋ ਜਾ, ਅਮਰੀਕਾ ਕੈਨੇਡਾ ਕਿਤੇ ਵੀ ਤੈਨੂੰ ਨੈਸ਼ਨੈਲਿਟੀ ਆਰਾਮ ਨਾਲ ਮਿਲ ਜਾਣੀ। ਨਹੀਂ ਗੱਲ ਸਹੀ ਹੈ, ਪਾਕਿਸਤਾਨ ਜਿੰਨਾ ਮਰਜ਼ੀ ਰੁਪਈਆ ਨਾ ਤੁਹਾਡਾ ਇੱਥੇ ਜ਼ਾਏ ਹੋਣਾ ਹੁੰਦਾ, ਆਊਟ ਆਫ ਕੰਟਰੀਜ਼ ਕੀ ਬਾਤ ਹੈ, ਸੈਟਿੰਗ ਮਾਸ਼ਾਅੱਲਾ। ਫਿਰ ਇੱਕ ਦੋਸਤ ਮਿਲਿਆ ਮੈਨੂੰ, ਕਹਿੰਦਾ ਇੱਥੇ ਪਲਾਜ਼ਾ ਬਣਾ ਲਾ। ਅੱਲਾਹੁ ਅਕਬਰ ਕੀ ਬਾਤ ਹੈ ਜੀ। ਪਲਾਜ਼ਾ ਬਣਾ ਲਾ, ਪਲਾਜ਼ਾ ਬਣਾ ਲੇਗਾ, ਸਾਰੀ ਉਮਰ ਦੀਆਂ ਰੋਟੀਆਂ। ਸਾਰੀ ਉਮਰ ਦੀਆਂ ਰੋਟੀਆਂ। ਵਾਹ ਵਾਹ ਕੀ ਵਾਹ ਬਾਤ। ਵੱਡੀ ਸੀ ਕਮੇਟੀ। ਲਤੀਫ ਸਾਹਿਬ ਮੈਂ ਤੁਹਾਨੂੰ ਕੀ ਦੱਸਾਂ ਕਿ ਉਹ ਬੰਦੇ ਨੇ ਮੇਰੀ ਸੋਚ ਹੀ ਬਿਲਕੁਲ ਬੰਦ ਕਰ ਦਿੱਤੀ। ਮੈਂ ਕਿਹਾ ਯਾਰ ਗੱਲ ਤੇ ਠੀਕ ਕਰਨ ਡਿਆ। ਫਿਰ ਇੱਕ ਬੰਦਾ ਕਹਿਣ ਲੱਗਾ ਕਿ ਯਾਰ ਤੂੰ ਟਰਾਂਸਪੋਰਟ ਦਾ ਕੰਮ ਕਰ। ਹਾਏ ਹਾਏ। ਵਾਹ ਕੀ ਬਾਤ ਹੈ, ਬਹੁਤ ਅੱਛਾ ਕੰਮ ਹੈ ਜੀ। ਪਾਕਿਸਤਾਨ ਚ ਬੜਾ ਕੰਮ ਹੈ। ਹਾਂਜੀ ਟਰਾਂਸਪੋਰਟ ਦਾ ਮੈਂ ਕਿਹਾ ਇੱਕ ਵਾਰੀ ਗੱਡੀ ਲੱਗ ਜੇ ਨਾ, ਉਸ ਤੋਂ ਬਾਅਦ ਫਿਰ ਬੰਦਾ ਜੋ ਕਮਾਉਂਦਾ ਉਹਦੇ ਉੱਤੇ ਲਾਈ ਜਾਂਦਾ। ਰਿਸਾਰਟ ਹੋ ਜਾਂਦਾ ਬੰਦਾ। ਮੈਂ ਕਿਹਾ ਨਹੀਂ ਯਾਰ ਇਹ ਨਹੀਂ ਸਹੀ। ਉਹ ਫਿਰ ਮੈਨੂੰ ਇੱਕ ਬੰਦੇ ਨੇ ਕਹਿਣ ਲੱਗਾ ਕਿ ਯਾਰ ਤੂੰ ਮੁੰਡੇ ਨੂੰ ਲਾ ਕਰਾ ਦੇ, ਵਕੀਲ ਬਣ ਜਾਏਗਾ, ਫਿਰ ਆਸਤਾ ਆਸਤਾ ਤਰੱਕੀ ਕਰੇਗਾ, ਸਾਰਾ ਕੰਮ ਨਾਲੇ ਮਹੱਲੇ ਚ ਜ਼ਰਾ ਠਹਿਸ ਬਣ ਜਾਏਗੀ ਨਾ। ਯਾਰ ਇਹ ਤਾਂ ਬੜੀ ਅੱਛੀ ਬਾਤ ਹੈ ਨਾ ਜੀ। ਕੀ ਉਹ ਮੈਂ ਬਾਤ। ਕਿਹਾ ਯਾਰ ਚਲੋ। ਉਸ ਤੋਂ ਬਾਅਦ ਫਿਰ ਮੈਂ ਕਿਹਾ ਯਾਰ ਚਲੋ ਕਰਦੇ ਹਾਂ, ਲੇਕਿਨ ਗਰੀਬ ਬੰਦੇ ਨੇ ਕੀ ਕਰਨਾ ਹੁੰਦਾ। ਸਾਰੀ ਆਸ ਉਮੀਦ ਬੰਦੇ ਤੇ ਪਾਣੀ ਫਿਰ ਜਾਂਦਾ ਹੈ ਕਿ ਨਹੀਂ? ਬੇਸ਼ੱਕ ਬੇਸ਼ੱਕ ਬੇਸ਼ੱਕ। ਬੰਦੇ ਕਹਿਣ ਲੱਗੇ ਕਿ ਯਾਰ ਤੂੰ ਨਾ ਹੁਣ ਵੱਡੇ ਲੋਕਾਂ 'ਚ ਬੈਣ ਖਲੋਣ ਕਰਿਆ ਕਰ। ਤੁਸੀਂ ਸਹੀ ਕਿਹਾ ਭਾਜੀ, ਪੈਸਾ ਬੰਦੇ ਨੂੰ ਅੱਜ ਵੀ ਬਦਲ ਦਿੰਦਾ, ਸਿਆਣਾ ਕਰ ਦਿੰਦਾ ਜੀ ਹੈ। ਸੋਚ ਵੱਡੀ ਹੋਵੇ ਨਾ ਤੇ ਇਨਸ਼ਾਅੱਲਾ ਵੱਡੇ ਹੀ ਕੰਮ ਫਿਰ ਹੁੰਦੇ। ਉਹ ਪਤਾ ਨਹੀਂ ਯਾਰ ਬੰਦੇ ਨੂੰ ਕੋਈ ਇਹ ਪਤਾ ਤਾਂ ਨਹੀਂ ਨਾ ਹੁੰਦਾ, ਸੋਚਦਾ ਬੰਦਾ ਕੁਛ ਹੁੰਦਾ ਕੁਛ ਬੇਸ਼ੱਕ ਬੇਸ਼ੱਕ। ਹੈ ਕਿ ਨਹੀਂ ਜੀ। ਉਸ ਤੋਂ ਬਾਅਦ ਮੈਂ ਨਾ ਜੀ ਫਿਰ ਉਧਰ ਗਿਆ ਕਿ ਚੇਅਰਮੈਨ ਨੂੰ ਲਿਆਂਦਾ, ਚੇਅਰਮੈਨ ਨੂੰ ਬੁਲਾ ਕੇ ਮੈਂ ਕਿਹਾ ਯਾਰ, ਚੇਅਰਮੈਨ ਵੀ ਆਇਆ। ਮੈਂ ਕਿਹਾ ਯਾਰ ਇਸ ਤਰ੍ਹਾਂ ਡਕੈਤੀ ਹੋ ਗਈ ਹੈ। ਅੱਛਾ ਉਹ ਕਹਿੰਦਾ ਸਾਈਡ ਤੇ ਕਰਕੇ ਕਹਿੰਦਾ ਭਾਈਆ ਮੰਨ ਭਾਵੇਂ ਨਾ ਮੰਨੇ ਮੁਕਬਰੀ ਹੋਈ। ਸਹੀ ਆਂਦਾ ਸੀ, ਮੁਕਬਰੀ ਵਾਲਾ ਕੰਮ ਹੈ। ਹੈ ਹੀ ਮੁਖਬਰੀ ਵਾਲਾ। ਉਸ ਤੋਂ ਬਾਅਦ ਮੈਂ ਲੰਬੜਦਾਰ ਨੂੰ ਬੁਲਾਇਆ। ਅੱਛਾ। ਮੈਂ ਕਿਹਾ ਯਾਰ ਸਿਆਣਾ ਬੰਦਾ, ਉਹਦੀ ਕੋਈ 70-80 ਸਾਲ ਉਮਰ ਹੈ, 75 ਜਾਂ 77 ਸਾਲ। ਉਹਨੂੰ ਮੈਂ ਬੁਲਾਇਆ। ਹਾਂਜੀ ਮੈਨੂੰ ਕਹਿੰਦਾ ਪੁੱਤਰ ਖਾਣਾ ਛਾਣਾ ਖਵਾਇਆ, ਸਾਈਡ ਤੇ ਕਰਕੇ ਕਹਿੰਦਾ ਮੰਨ ਭਾਵੇਂ ਨਾ ਮੰਨੇ ਮੁਕਬਰੀ ਹੋਈ। ਬਹੁਤ ਅੱਛੇ। ਹੈ ਹੀ ਗੱਲ ਇੰਜ। ਇਕੱਠੇ ਹੋ ਹੈ ਹੀ ਕੇ ਗੱਲ ਇੰਜ। ਇਕੱਠੇ ਹੋ ਕੇ ਅਸੀਂ ਥਾਣੇ ਚਲੇ ਗਏ। ਅੱਛਾ ਜੀ। ਥਾਣੇ ਗਏ, ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਸਾਰੀ ਕਿ ਇਹ ਇਸ ਤਰ੍ਹਾਂ ਕੰਮ ਹੈ, ਦਾਸਤਾਨ ਸੁਣਾਈ ਆਪਣੀ। ਸਾਰੀ ਦਾਸਤਾਨ ਸੁਣਾਈ। ਉਹਨਾਂ ਨੇ ਖੈਰ FIR ਕੱਟ ਲਈ। ਚੰਗਾ ਬੰਦਾ SHO, ਚੰਗਾ ਬੰਦਾ ਲੱਗਾ। ਮੈਨੂੰ ਸਾਈਡ ਤੇ ਕਰਕੇ ਨਾ ਹੱਥ ਮੇਰੇ ਮੋਢੇ ਤੇ ਰੱਖਿਆ ਉਹਨੇ, ਤੇ ਸਾਈਡ ਤੇ ਕਰਕੇ ਕਹਿੰਦਾ ਯਾਰ ਬੰਦੇ ਬਹੁਤ ਬੈਠੇ ਨੇ ਤੇ ਮੈਂ ਤੇਰੇ ਨਾਲ ਗੱਲ ਕਰਨੀ। ਅੱਛਾ ਹਾਂ। ਸਾਈਡ ਤੇ ਕਰਕੇ ਗੱਲ ਕੀਤੀ ਉਹਨੇ। ਕਹਿੰਦਾ ਲੈ ਬਈ ਤੂੰ ਭਰਾ ਲੱਗਣਾ, ਮੈਨੂੰ ਇੰਨੀ ਦੇਰ ਹੋ ਗਈ ਥਾਣੇ ਦੇ ਵਿੱਚ ਕੰਮ ਕਰਦਾ, ਅੱਛਾ। ਮੰਨ ਭਾਵੇਂ ਨਾ ਮੰਨੇ ਮੁਕਬਰੀ ਹੋਈ। ਉਹਦੀ ਵੀ ਗੱਲ ਹੋਈ ਬਹੁਤ ਅੱਛੇ। ਗੱਲ ਸਹੀ ਕੀਤੀ ਉਹਨੇ। ਗੱਲ ਲੜੀ ਵੇਖੋ ਨਾ, ਸਾਰਿਆਂ ਦੀ ਆਪਸ ਵਿੱਚ ਮਿਲਦੀ ਸੀ। ਚੇਨ ਚੱਲੀ ਹੈ ਸਟਾਰਟ ਤੋਂ ਲੈ ਕੇ SHO ਤੱਕ ਮੁਕਬਰੀ ਰਹੀ ਹੈ। ਹਾਂ ਮੈਂ ਉਸ ਤੋਂ ਬਾਅਦ ਫਿਰ ਪਰਚਾ ਕਟਾ ਕੇ ਘਰ ਆ ਕੇ ਬੈਠਾ, ਹਾਂ। ਤੇ ਸਾਡੀ ਮਸਾਈ ਵਡੇਰੀ ਵਿਚਾਰੀ 100 ਮਾਂ ਤੋਂ ਮਾਸੀ। ਮੈਂ ਉਹਨੂੰ ਪਤਾ ਲੱਗਾ ਵਿਚਾਰੀ ਨਾ ਹੌਲੀ ਹੌਲੀ ਟੁਰਦੀ ਆ ਗਈ। ਮੈਂ ਫੜ ਕੇ ਬਿਠਾਇਆ। ਹਾਂ ਵਡੇਰੇ ਬੰਦੇ ਸਨ ਨਾ ਜੀ। ਹਾਂ ਹਾਂਜੀ ਉਹਨੂੰ ਮੈਂ ਗੱਲ ਸੁਣਾਈ। ਕਹਿੰਦੀ ਪੁੱਤ ਇੰਡੀਆ ਤੋਂ ਲੈ ਕੇ ਇੱਥੋਂ ਤੱਕ ਮੇਰੀ ਜ਼ਿੰਦਗੀ ਜਿਹੜੀ ਹੈ ਨਾ ਜੀ, ਮੈਂ ਵੇਖੀਆਂ ਬੜੀਆਂ ਚੋਰੀਆਂ, ਬੜੀਆਂ ਡਕੈਤੀਆਂ। ਬਜ਼ੁਰਗ ਸਨ ਨਾ ਬਜ਼ੁਰਗ। ਹਾਂਜੀ ਬਿਲਕੁਲ। ਕਹਿੰਦੀ ਮੈਂ ਬੜੀਆਂ ਡਕੈਤੀਆਂ, ਬੜੀਆਂ ਚੋਰੀਆਂ ਵੇਖੀਆਂ, ਲੇਕਿਨ ਪੁੱਤਰ ਮੰਨ ਭਾਵੇਂ ਨਾ ਮੰਨ ਇਹ ਮੁਕਬਰੀ ਹੋਈ। ਹਾਂ ਬਿਲਕੁਲ। ਦੱਸੋ ਕਿ ਗੱਲ ਹੈ ਹੀ ਮੁਖਬਰੀ ਦੀ, ਭਈ ਹਰ ਬੰਦੇ ਹੀ ਪਿਆ ਦਾ ਮੁਖਬਰੀ ਹੋਈ। ਗੱਲ ਵੇਖੋ ਨਾ, ਮਿਲਦੀ ਆਪਸ ਵਿੱਚ ਮਿਲਦੀ ਹੈ। ਹਾਂਜੀ ਫਿਰ ਉਸ ਦਿਨ ਦੇ ਭਾਈ ਨਾ ਨੀਂਦ ਆਉਣ ਡਈ ਜੇ, ਨਾ ਕੋਈ ਸਕੂਨ ਜੇ ਜ਼ਿੰਦਗੀ ਨੂੰ। ਨੀਂਦਰਾਂ ਤੇ ਭਾਜੀ ਉੱਡ ਹੀ ਜਾਂਦੀਆਂ ਨੇ, ਨੀਂਦਰ ਤੇ ਭਾਈ ਜੀ। ਆਉਂਦੀ ਨਹੀਂ ਬੰਦੇ ਨੂੰ। ਮੇਰੀ ਗੱਲ ਸੁਣੋ, ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਉਹ ਕਰੋੜਾਂ ਤੋਂ ਕਿੰਨੀ ਕੁ ਕਮੇਟੀ ਹੋਣੀ, ਤੁਹਾਡੇ ਕਾਰੋਬਾਰ ਸਾਰੀ ਜ਼ਿੰਦਗੀ ਦਾ ਖੁਸ਼ ਖਤਮ ਕਰ ਗਈ ਹੈ। ਅੱਖਾਂ ਦੇ ਸਾਹਮਣੇ ਹਰ ਸ਼ੈ ਨਜ਼ਰ ਆਉਂਦੀ। ਓਏ ਯਕੀਨ ਕਰੋ ਹੁਣ ਵੀ ਇੰਜ ਲੱਗਦਾ ਜਿਵੇਂ ਗੇਟ ਚੋਂ ਡਾਕੂ ਨਿਕਲਣ ਲੱਗੇ। ਹੋਏ ਹੋਏ। ਕੋਈ ਗੱਲ ਨਹੀਂ ਭਾਜੀ, ਹੋ ਅੱਲਾਹ ਜਾਂਦਾ। ਤਾਲਾ ਕਮੇਟੀ ਤੁਹਾਨੂੰ- ਵੱਡੀ ਸੀ, ਜ਼ਿੰਦਗੀ ਦਾ ਸਵਾਲ, ਫਿਊਚਰ ਬਣਨਾ ਹੀ, ਸਾਰਾ ਕੁਝ ਹੋਣਾ ਹੈ। ਅੱਲਾਹ ਤਾਲਾ ਕੋਈ ਗੱਲ ਤੁਹਾਨੂੰ ਨਹੀਂ। ਹਿੰਮਤ ਦੇਵੇ ਜਨਾਬ। ਸਬਰ ਦੇਵੇ, ਕੋਈ ਅੱਲਾਹ ਗੱਲ ਤਾਲਾ ਨਹੀਂ। ਸਬਰ ਅਤਾ ਫਰਮਾਵੇ ਔਰ ਤੰਦਰੁਸਤੀ ਤਾਂ ਦੇਵੇ, ਤੁਸੀਂ ਹੋਰ ਇਸ ਤੋਂ ਜ਼ਿਆਦਾ ਕਮਾਓ ਪੈਸੇ। ਅੱਛਾ ਭਾਈ ਜੀ ਗੱਲ ਸੁਣੋ,
ਹੈ ਤਾਂ ਬੜੀ ਤਕਲੀਫ ਵਾਲੀ ਗੱਲ ਹੈਗੀ ਏ, ਲੇਕਿਨ ਉਹ ਹੈ ਕਮੇਟੀ ਕਿੰਨੀ ਕੁ ਰਹੇਗੀ ਸੀ ਮਾਸ਼ਾਅੱਲਾ? ਕਮੇਟੀ ਮਾਸ਼ਾਅੱਲਾ ਜੀ 1200 ਰੁਪਏ ਦੀ। ਹੈ 1200? ਹਾਂਜੀ ਹਾਲੋ ਮਰ ਗਏ। ਵੇਖਿਆ ਜੇ ਨਾ। ਉਹ ਭਾਜੀ 2 ਰੁਪਏ ਮੂੰਹ ਸਾਡਾ ਵੀ 1200 ਰੁਪਏ ਕਮੇਟੀ ਸੀ। ਹਾਂਜੀ ਹਾਂਜੀ 50 ਰੁਪਏ ਮਹੀਨਾ ਪਾਈ ਸੀ ਨਾ, ਤੋ ਫਿਰ 24 ਮਹੀਨੇ ਕਮੇਟੀ ਦਿੱਤੀ ਜੀ। ਏਡੀ ਵੱਡੀ ਕਮੇਟੀ ਦੀ ਮੁਕਬਰੀ ਤੇ ਹੋਣੀ ਸੀ ਫਿਰ। ਉਹ ਛੱਡੋ ਯਾਰ, ਉੱਠੋ ਤਾਂ ਯਾਰ, 1200 ਰੁਪਏ ਕਮੇਟੀ ਸਾਰੀ, ਸਾਰਾ ਰੰਡੀ ਰੋਣਾ ਪਿਆ ਇੱਥੇ। ਭਾਜੀ ਕੋਈ ਵੱਟਾ ਮਿਲ ਜਾਏਗਾ? ਨਹੀਂ ਯਾਰ ਵੱਟਾ ਹੁਣ ਕੀ ਕਰਨਾ, ਹੁਣ ਕਿਹੜਾ ਉਹ ਇੱਥੇ ਨੇ ਜਿਨ੍ਹਾਂ ਨੂੰ ਪਿੱਛੋਂ ਵੱਟੇ ਮਾਰੀਏ, ਉਹ ਤੇ ਲੈ ਕੇ ਨਿਕਲ ਗਏ। ਕਮੇਟੀ ਭਾਈ ਵੱਟਾ ਕਿਸੇ ਨੂੰ ਆਪਣੇ ਸਿਰ 'ਚ ਮਾਰਨਾ ਵੱਟਾ। ਉਸਤਾਦ ਜੀ ਵੇਖੋ ਗੱਲ, ਉਹ 1200 ਦੀ ਕਮੇਟੀ ਉਹਦੇ ਨਾਲ ਹੀ ਮੁੰਡੇ ਲਾ ਕਰਵਾਉਣ ਦੇ ਆ। ਮੈਂ ਨਾ 1200 'ਚ ਪਲਾਜ਼ੇ ਪਾਉਂਦਾ ਫਿਰਦਾ। ਉਹ ਯਾਰ CSS ਦੇ ਪੇਪਰ 1200 ਚੋਂ ਪੂਰੀ ਫੈਮਿਲੀ ਅਮਰੀਕਾ 1200 ਲੈ ਚਲਾ ਯਾਰ। ਉਹ ਵੱਡੀਆਂ ਵੱਡੀਆਂ ਪੈਲੀਆਂ ਤੇ ਵੱਡੀ ਵੱਡੀ ਛੱਡੋ 1200 ਜੀ। ਮੇਰਾ ਦਿਲ ਕਰਦਾ ਨਾ ਕਿ ਮੈਂ ਦੱਸਾਂ ਤੈਨੂੰ ਮਤ 1200 ਦੀ ਕਮੇਟੀ ਪਾ। ਉਹ ਮੇਰੀ ਬੀਵੀ ਦਾ ਪ੍ਰੈਸ਼ਰ ਸੀ ਯਾਰ, ਮੈਂ ਛੱਡ ਕੇ ਹਸਪਤਾਲ ਆ ਗਿਆ। ਅਫਸੋਸ ਕਰ ਮਹੱਲੇਦਾਰੀ ਹੈਗੀ ਯਾਰ। ਉਹ 1200 ਰੁਪਏ ਉਹ ਯਾਰ ਜਮਾ ਯਾਰ ਤੋਂ ਭਾਈ ਮੇਰੇ ਅੱਗੇ ਧੌਣ ਨੂੰ ਵਲ ਪਿਆ, ਮੈਨੂੰ ਨਾ ਐਡਾ ਤਰਾਉ ਤਰੂਵੋ ਨਾ ਮੈਂ ਤੁਹਾਨੂੰ ਦੱਸ। ਵੱਲ ਕਿਉਂ ਪੈ ਗਿਆ ਤੈਨੂੰ? ਉਹ ਸਰਾਣਾ ਜੀ ਉਹ ਲੈ ਗਏ ਤੇ ਮੈਨੂੰ ਫਿਰ ਉਂਝ ਹੀ ਸੌਣਾ ਪਿਆ, ਮੈਨੂੰ ਵਲ ਪਿਆ। ਦਰਅਸਲ ਇਹਨੂੰ 12 ਰਕਮ ਦੀ ਕੋਣੀ, ਇਹਨੂੰ ਸਰਾਣੇ ਦੀ ਬਹੁਤੀ ਪਈ ਆ। ਨਹੀਂ ਤਾਂ ਤੁਸੀਂ ਹੁਣ ਗਰੀਬ ਬੰਦੇ ਦਾ ਮਜ਼ਾਕ ਉਡਾਓਗੇ ਤਾਂ। ਯਾਰ ਤੂੰ ਇੰਜ ਕਰਨਾ 1200 ਮੇਰੀ ਗੱਲ ਨੂੰ ਸੋਨੇ ਦਾ ਕਾਰੋਬਾਰ ਕਰ ਲੈਣਾ ਸੀ। ਏਡੀ ਵੱਡੀ ਰਕਮ ਲੱਗ ਫਿਰਦਾ ਰਿਹਾ ਤੂੰ। ਉਹ ਕਰਨਾ ਸੀ, ਉਹ ਬਸ ਫਿਰ ਟਾਈਮ ਹੀ ਨਹੀਂ ਲੱਗਾ। ਇਸ ਤੋਂ ਬਾਅਦ ਹੀ ਸੋਚਣਾ ਸੀ ਨਾ, ਜਦੋਂ ਕਮੇਟੀ ਲੈ ਗਏ ਤਾਂ ਫਿਰ ਮੈਂ ਹੁਣ ਕੀ ਇੱਥੇ ਸੋਚਣਾ ਤੇ ਕੀ ਕਰਨਾ। अस्सलाम वालेकुम भाजी। ਵਾਲੇਕੁਮ बड़ा अफसोस होया भाई टिकटी हो गई। ਇਹ ਕਾਹਦਾ ਅਫਸੋਸ ਭਾਈ ਜੀ ਤੁਹਾਨੂੰ ਹੋਇਆ? ਮੇਰੀ ਗੱਲ ਸੁਣੋ भाई ਓ ਯਾਰ ਮੇਰੀ ਗੱਲ ਸੁਣੋ, ਦਿਮਾਗ ਖਰਾਬ ਕਰਨਾ ਇੱਕ ਬੰਦਾ ਕੱਖ ਨਹੀਂ। ਜੀ 1200 ਦੀ ਕਮੇਟੀ ਹੋਈ ਹੈ, ਸਾਡੇ 4 ਘੰਟੇ ਨੇ ਭੰਨੇ ਯਾਰ। टिकटी भाई ਓਏ ਸਰਾਣੇ ਦਾ ਹੀ ਰੋਲਾ ਜੇ ਸਾਰਾ। ਉਹ ਫੜੋ ਇਹਨੂੰ, ਸਾਡਾ ਤੇ ਇਹਨੇ ਟਾਈਮ ਮੇਰੇ ਫੜਾ